ਡੂੰਘੀਆਂ ਸੋਚਾਂ ਵਿੱਚ ਡੁੱਬਣ ਵਾਲੀ ਸ਼ਾਇਰੀ ਮੀਆਂ ਮੁਹੰਮਦ ਬਖਸ਼ ਦਾ ਕਲਾਮ ਪੜ੍ਹ ਕੇ ਹਰ ਬੰਦਾ ਹੀ ਸੋਚੀ ਪੈ ਜਾਂਦਾ ਹੈ। ਉਹਨਾਂ ਦੀ ਸੂਫੀਆਨਾ ਸ਼ਾਇਰੀ ਨੇ ਦਿਲ ਵਿੱਚ ਖੁੱਭ ਜਾਣ ਵਾਲੇ ਤਰੀਕੇ ਨਾਲ ਇਸ਼ਕੇ ਹਕੀਕੀ ਦੀਆਂ ਗੱਲਾਂ ਸਮਝਾਈਆਂ। ਲੋਏ ਲੋਏ ਭਰ ਲੈ ਕੁੜੀਏ ਜੇ ਤੂੰ ਭਾਂਡਾ ਪਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਕਰ ਜਾਂਦੀ ਨੇ ਡਰਨਾ। ਆਸ ਕਰਨੇ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖੋ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਕੇ ਸਾਡਾ ਮਾਣ ਵਧਾਓ। ਇਹ ਉਹਨਾਂ ਸੂਫੀ ਹਸਤੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਪੰਜਾਬੀ ਵਿੱਚ ਸ਼ਾਇਰੀ ਕੀਤੀ ਤੇ ਪੰਜਾਬੀ ਬੋਲੀ ਨੂੰ ਚਾਰ ਚੰਨ ਲਾਏ। ਉਂਝ ਤੇ ਸਾਰੀਆਂ ਹੀ ਜ਼ੁਬਾਨਾਂ ਬਹੁਤ ਸੋਹਣੀਆਂ ਤੇ ਚੰਗੀਆਂ ਨੇ, ਲੇਕਿਨ ਜਿਹੜਾ ਸਵਾਦ ਪੰਜਾਬੀ ਜ਼ੁਬਾਨ ਦੀ ਸ਼ਾਇਰੀ 'ਚ ਉਹ ਕਿਸੇ ਹੋਰ ਵਿੱਚ ਨਹੀਂ। ਬਸ ਕਰ ਮੀਆਂ ਮੁਹੰਮਦ ਬਖਸ਼ਾ ਮੋੜ ਕਲਮ ਦਾ ਕੋੜਾ, ਸਾਰੀ ਉਮਰ ਦੁੱਖ ਨਹੀਂ ਮੁੱਕਨੇ ਵਰਕਾ ਰਹਿ ਗਿਆ ਥੋੜਾ। ਮੀਰਪੁਰ ਦੇ ਇਲਾਕੇ ਖੜੀ ਸ਼ਰੀਫ ਵਿੱਚ ਮੀਆਂ ਮੁਹੰਮਦ ਬਖਸ਼ ਦੇ ਮਜ਼ਾਰ 'ਤੇ ਹਜ਼ਾਰਾਂ ਲੋਕੀ ਹਾਜ਼ਰੀ ਦਿੰਦੇ ਨੇ। ਉਹਨਾਂ ਦੇ ਵਾਲਿਦ, ਵਾਲਦਾ ਤੇ ਪੀਰ ਹੋਰਾਂ ਦੀਆਂ ਕਬਰਾਂ ਵੀ ਨਾਲੋਂ ਨਾਲ ਹੀ ਨੇ। ਇੱਥੇ ਉਹ ਜਗ੍ਹਾ ਵੀ ਏ ਜਿੱਥੇ ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਦਿਨ ਰਾਤ ਆਪਣੇ ਰੱਬ ਨੂੰ ਮਨਾਉਣ ਲਈ ਕੱਟੇ। ਜਿਵੇਂ ਉਹਨਾਂ ਨੇ ਹੀ ਆਖਿਆ ਏ, ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਹਰਦਾ, ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਰਦਾ। ਲੋਕੀ ਇੱਥੇ ਆਉਂਦੇ ਨੇ, ਫੁੱਲਾਂ ਦੀਆਂ ਚਾਦਰਾਂ ਚੜਾਉਂਦੇ ਨੇ ਤੇ ਮੰਨਤਾਂ ਵੀ ਮੰਨਦੇ ਨੇ, ਦੁਆ ਵੀ ਕਰਦੇ ਨੇ ਤੇ ਲੋਕਾਂ ਨੂੰ ਖਾਣਾ ਵੀ ਖਵਾਉਂਦੇ ਨੇ। ਮਜ਼ਾਰ ਦੇ ਨਾਲ ਇੱਕ ਬਹੁਤ ਵੱਡੀ ਮਸਜਿਦ ਵੀ ਬਣਾਈ ਗਈ ਏ ਜਿੱਥੇ ਮਰਦਾਂ ਤੇ ਔਰਤਾਂ ਲਈ ਨਮਾਜ਼ ਪੜ੍ਹਨ ਦਾ ਵੱਖਰਾ ਵੱਖਰਾ ਇੰਤਜ਼ਾਮ ਹੈ। ਮੀਆਂ ਮੁਹੰਮਦ ਬਖਸ਼, ਜਿਨ੍ਹਾਂ ਨੂੰ ਕਸ਼ਮੀਰ ਦਾ ਮੌਲਾਨਾ ਰੂਮ ਆਖਿਆ ਜਾਂਦਾ ਹੈ, ਉਹ 1830 ਵਿੱਚ ਖੜੀ ਸ਼ਰੀਫ ਵਿੱਚ ਪੈਦਾ ਹੋਏ। ਉਹਨਾਂ ਦਾ ਸ਼ਜਰਾ ਪੀਰਾ ਸ਼ਾਹ ਗਾਜ਼ੀ ਦਮੜੀ ਵਾਲੀ ਸਰਕਾਰ ਨਾਲ ਜਾ ਰਲਦਾ ਹੈ। ਮੀਆਂ ਮੁਹੰਮਦ ਬਖਸ਼ ਦੀ ਸ਼ਾਇਰੀ ਵਿੱਚ ਲੁਕੇ ਸੁੱਚੇ ਮੋਤੀ ਤੇ ਹੀਰਿਆਂ ਤੋਂ ਲੋਕੀ ਅੱਜ ਵੀ ਫੈਜ਼ ਪਾਉਂਦੇ ਨੇ। ਉਹਨਾਂ ਦੀ ਕਿਤਾਬ ਸਫਰੁਲ ਇਸ਼ਕ, ਜਿਹਨੂੰ ਲੋਕੀ ਸੈਫੁਲ ਮਲੂਕ ਦੇ ਨਾਂ ਨਾਲ ਸਿਆਣਦੇ ਨੇ, ਉਹਨਾਂ ਦੀ ਸ਼ਾਇਰੀ ਦਾ ਇੱਕ ਵੱਡਾ ਸ਼ਾਹਕਾਰ ਹੈ। ਮਾਲੀ ਦਾ ਕੰਮ ਪਾਣੀ ਲਾਣਾ ਤੇ ਪਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ। ਮਾਨ ਨਾ ਕਰਿਓ ਰੂਪ ਕਨੇ ਦਾ ਵਾਰਿਸ ਕੌਣ ਹੁਸਨ ਦਾ, ਸਦਾ ਨਾ ਰਹਿਣ ਸ਼ਾਖਾਂ ਹਰੀਆਂ ਸਦਾ ਨਾ ਫੁੱਲ ਚਮਨ ਦਾ। ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਬਾਗ ਬਹਾਰਾਂ, ਸਦਾ ਨਾ ਮਾਪੇ ਹੁਸਨ ਜਵਾਨੀ ਸਦਾ ਨਾ ਸੋਹਬਤ ਯਾਰਾਂ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਵੇਖਦੇ ਰਹੋ ਸਾਡੇ ਨਾਲ ਤੁਹਾਡਾ ਆਪਣਾ ਪਾਕਿਸਤਾਨ ਨਿਊਜ਼ ਹਬ।